ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ I-10 ਦੀ ਜਿਹੜੀ ਲੱਗੀ ਅੱਗ ਆ ਲਾਸ ਐਂਜਲਸ ਦੇ ਫ੍ਰੀਵੇ ਨੂੰ ਹੇਠਾਂ ਜਿਹੜੀ ਅੱਗ ਲੱਗੀ ਸੀਗੀ ਉਸ ਨੂੰ ਲੈ ਕੇ ਚਰਚਾ ਜਿਹੜੀ ਉਹ ਛਿੜੀ ਆ। ਲਾਸ ਐਂਜਲਸ ਦੇ ਇਸ ਫ੍ਰੀਵੇ ਦੇ ਅੱਗ ਨੂੰ ਲੈ ਕੇ ਗਵਰਨਰ ਨਿਊਸਮ ਨੇ ਕਿਹਾ ਵੀ ਲੱਗ ਇਦਾਂ ਰਿਹਾ ਆ, ਮੁੱਢਲੀ ਜਾਂਚ ਤੋਂ ਇਹ ਪਤਾ ਲੱਗ ਰਿਹਾ ਵੀ ਕਿਸੇ ਨੇ ਜਾਣ ਬੁੱਝ ਕੇ ਅੱਗ ਲਗਾਈ ਹੋ ਸਕਦੀ ਆ। ਆਰਸਨ ਸਸਪੈਕਟ ਕੀਤਾ ਗਿਆ ਹੈਗਾ ਆ। ਸੋ ਕਹਿੰਦੇ ਵੀ ਕਿਸੇ ਨੇ ਜਾਣ ਬੁੱਝ ਕੇ ਮੈਲਿਸ ਇੰਟੈਂਟ ਦੇ ਨਾਲ ਇਹ ਕੀਤਾ। ਪ੍ਰੈਸ ਕਾਨਫਰੰਸ ਇਸ ਟਾਈਮ ਚੱਲ ਰਹੀ ਆ। 3 ਲੱਖ ਤੋਂ ਵੱਧ ਗੱਡੀਆਂ ਰੋਜ਼ਾਨਾ ਉਸ ਫ੍ਰੀਵੇ ਦੇ ਉੱਤੋਂ ਲੰਘਦੀਆਂ, ਟਰੱਕ ਜਿਹੜੇ ਉਹ ਲੰਘਦੇ ਆ ਤੇ ਹੁਣ ਇਸ ਅੱਗ ਲੱਗਣ ਦੇ ਕਰਕੇ ਸਟਰਕਚਰਲ ਡੈਮੇਜ ਉਸ ਫ੍ਰੀਵੇ ਨੂੰ ਹੋਇਆ ਹੋ ਸਕਦਾ ਆ। ਫੈਂਸ ਲਾਈਨ ਦੇ ਵਿੱਚ ਕਹਿੰਦੇ ਆ ਵੀ ਇਹ ਫੈਸਿਲਿਟੀ ਨੂੰ ਅੱਗ ਲੱਗੀ ਸੀਗੀ ਤੇ ਇਹ ਲੱਗ ਰਿਹਾ ਆ ਵੀ ਇਹ ਜਾਣਬੁੱਝ ਕੇ ਲਗਾਈ ਗਈ ਹੈਗੀ ਆ। ਲਾਸ ਐਂਜਲਸ ਸਿਟੀ ਦੇ ਫਾਇਰ ਡਿਪਾਰਟਮੈਂਟ ਆ, ਉਹਨਾਂ ਨੇ ਕਹਿੰਦੇ ਵੀ ਸਭ ਤੋਂ ਪਹਿਲਾਂ ਰਿਸਪੌਂਡ ਕਰਨਾ ਇਸ ਦੇ ਬਾਰੇ ਸ਼ੁਰੂ ਕੀਤਾ ਸੀ ਸ਼ਨੀਚਰਵਾਰ ਦੀ ਸਵੇਰ ਨੂੰ। ਪਹਿਲਾਂ ਲੱਗਾ ਵੀ ਟਰੈਸ਼ ਦੇ ਵਿੱਚ, ਰਬਿਸ਼ ਦੇ ਵਿੱਚ ਅੱਗ ਲੱਗੀ ਆ ਸਟੋਰੇਜ ਯਾਰਡ ਦੇ ਵਿੱਚ। ਫਿਰ ਇਵੈਂਚੁਅਲੀ ਵੱਧਦੀ ਜਿਹੜੀ ਆ ਉਹ ਬਹੁਤ ਜ਼ਿਆਦਾ ਵਧੀ ਤੇ ਕੈਲਟ੍ਰਾਂਸ ਨੂੰ ਇਹ 1 ਮੀਲ ਦਾ ਜਿਹੜਾ ਸਟ੍ਰੈਚ ਆ ਇਸ ਫ੍ਰੀਵੇ ਦਾ ਉਸ ਨੂੰ ਬੰਦ ਹੁਣ ਕਰਨਾ ਪਿਆ ਹੈਗਾ ਆ। ਸੋ ਫਾਇਰ ਮਾਰਸ਼ਲ ਜਿਹੜੇ ਨੇ ਕੈਲ ਫਾਇਰ ਦੇ ਉਹਨਾਂ ਨੇ ਇਸ ਆਰਸਨ ਦੀ ਡਿਟਰਮੀਨੇਸ਼ਨ ਆ ਉਸ ਬਾਰੇ ਆਖਿਆ ਆ। ਸੋ ਟ੍ਰੈਫਿਕ ਨੂੰ ਬਹੁਤ ਜ਼ਿਆਦਾ ਜਿਹੜੀ ਆ ਉਹ ਪ੍ਰੋਬਲਮ ਆਈ ਆ। ਇਸ ਦੇ ਕਰਕੇ ਆਲਰੇਡੀ ਐਮਰਜੈਂਸੀ ਪ੍ਰੋਕਲੇਮੇਸ਼ਨ ਗਵਰਨਰ ਨਿਊਸਮ ਦੇ ਦੁਆਰਾ ਸ਼ਨੀਚਰਵਾਰ ਨੂੰ ਹੀ ਘੋਸ਼ਿਤ ਕਰ ਦਿੱਤੀ ਗਈ ਸੀ। ਉੱਥੋਂ ਦੇ ਮੇਅਰ ਕੈਰਨ ਬਾਸ ਜਿਹੜੇ ਆ ਉਹਨਾਂ ਨੇ ਕਿਹਾ ਵੀ ਹਰ ਤਰ੍ਹਾਂ ਦੀ ਰੈਡ ਟੇਪ ਬਿਊਰੋਕ੍ਰੇਸੀ ਨੂੰ ਅਸੀਂ ਸਾਈਡ ਤੇ ਰੱਖ ਕੇ ਇਸ ਨੂੰ ਵੱਧ ਤੋਂ ਵੱਧ ਤੇ ਜਲਦੀ ਤੋਂ ਜਲਦੀ ਜਿਹੜਾ ਆ ਠੀਕ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ। 100 ਕਾਲਮ ਤੋਂ ਵੱਧ ਕਹਿੰਦੇ ਡੈਮੇਜ ਹੋਇਆ ਆ ਤੇ 9 ਤੋਂ ਲੈ ਕੇ 10 ਜਿਹੜੇ ਆ ਬਹੁਤ ਬੁਰੀ ਤਰ੍ਹਾਂ ਇਹ ਜਿਹੜੇ ਕਾਲਮਸ ਆ ਉਹਨਾਂ ਨੂੰ ਨੁਕਸਾਨ ਪਹੁੰਚਿਆ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ I-10 ਦੀ ਜਿਹੜੀ ਲੱਗੀ ਅੱਗ ਆ ਲਾਸ ਐਂਜਲਸ ਦੇ ਫ੍ਰੀਵੇ ਨੂੰ ਹੇਠਾਂ ਜਿਹੜੀ ਅੱਗ ਲੱਗੀ ਸੀਗੀ ਉਸ ਨੂੰ ਲੈ ਕੇ ਚਰਚਾ ਜਿਹੜੀ ਉਹ ਛਿੜੀ ਆ। ਲਾਸ ਐਂਜਲਸ ਦੇ ਇਸ ਫ੍ਰੀਵੇ ਦੇ ਅੱਗ ਨੂੰ ਲੈ ਕੇ ਗਵਰਨਰ ਨਿਊਸਮ ਨੇ ਕਿਹਾ ਵੀ ਲੱਗ ਇਦਾਂ ਰਿਹਾ ਆ, ਮੁੱਢਲੀ ਜਾਂਚ ਤੋਂ ਇਹ ਪਤਾ ਲੱਗ ਰਿਹਾ ਵੀ ਕਿਸੇ ਨੇ ਜਾਣ ਬੁੱਝ ਕੇ ਅੱਗ ਲਗਾਈ ਹੋ ਸਕਦੀ ਆ। ਆਰਸਨ ਸਸਪੈਕਟ ਕੀਤਾ ਗਿਆ ਹੈਗਾ ਆ। ਸੋ ਕਹਿੰਦੇ ਵੀ ਕਿਸੇ ਨੇ ਜਾਣ ਬੁੱਝ ਕੇ ਮੈਲਿਸ ਇੰਟੈਂਟ ਦੇ ਨਾਲ ਇਹ ਕੀਤਾ। ਪ੍ਰੈਸ ਕਾਨਫਰੰਸ ਇਸ ਟਾਈਮ ਚੱਲ ਰਹੀ ਆ। 3 ਲੱਖ ਤੋਂ ਵੱਧ ਗੱਡੀਆਂ ਰੋਜ਼ਾਨਾ ਉਸ ਫ੍ਰੀਵੇ ਦੇ ਉੱਤੋਂ ਲੰਘਦੀਆਂ, ਟਰੱਕ ਜਿਹੜੇ ਉਹ ਲੰਘਦੇ ਆ ਤੇ ਹੁਣ ਇਸ ਅੱਗ ਲੱਗਣ ਦੇ ਕਰਕੇ ਸਟਰਕਚਰਲ ਡੈਮੇਜ ਉਸ ਫ੍ਰੀਵੇ ਨੂੰ ਹੋਇਆ ਹੋ ਸਕਦਾ ਆ। ਫੈਂਸ ਲਾਈਨ ਦੇ ਵਿੱਚ ਕਹਿੰਦੇ ਆ ਵੀ ਇਹ ਫੈਸਿਲਿਟੀ ਨੂੰ ਅੱਗ ਲੱਗੀ ਸੀਗੀ ਤੇ ਇਹ ਲੱਗ ਰਿਹਾ ਆ ਵੀ ਇਹ ਜਾਣਬੁੱਝ ਕੇ ਲਗਾਈ ਗਈ ਹੈਗੀ ਆ। ਲਾਸ ਐਂਜਲਸ ਸਿਟੀ ਦੇ ਫਾਇਰ ਡਿਪਾਰਟਮੈਂਟ ਆ, ਉਹਨਾਂ ਨੇ ਕਹਿੰਦੇ ਵੀ ਸਭ ਤੋਂ ਪਹਿਲਾਂ ਰਿਸਪੌਂਡ ਕਰਨਾ ਇਸ ਦੇ ਬਾਰੇ ਸ਼ੁਰੂ ਕੀਤਾ ਸੀ ਸ਼ਨੀਚਰਵਾਰ ਦੀ ਸਵੇਰ ਨੂੰ। ਪਹਿਲਾਂ ਲੱਗਾ ਵੀ ਟਰੈਸ਼ ਦੇ ਵਿੱਚ, ਰਬਿਸ਼ ਦੇ ਵਿੱਚ ਅੱਗ ਲੱਗੀ ਆ ਸਟੋਰੇਜ ਯਾਰਡ ਦੇ ਵਿੱਚ। ਫਿਰ ਇਵੈਂਚੁਅਲੀ ਵੱਧਦੀ ਜਿਹੜੀ ਆ ਉਹ ਬਹੁਤ ਜ਼ਿਆਦਾ ਵਧੀ ਤੇ ਕੈਲਟ੍ਰਾਂਸ ਨੂੰ ਇਹ 1 ਮੀਲ ਦਾ ਜਿਹੜਾ ਸਟ੍ਰੈਚ ਆ ਇਸ ਫ੍ਰੀਵੇ ਦਾ ਉਸ ਨੂੰ ਬੰਦ ਹੁਣ ਕਰਨਾ ਪਿਆ ਹੈਗਾ ਆ। ਸੋ ਫਾਇਰ ਮਾਰਸ਼ਲ ਜਿਹੜੇ ਨੇ ਕੈਲ ਫਾਇਰ ਦੇ ਉਹਨਾਂ ਨੇ ਇਸ ਆਰਸਨ ਦੀ ਡਿਟਰਮੀਨੇਸ਼ਨ ਆ ਉਸ ਬਾਰੇ ਆਖਿਆ ਆ। ਸੋ ਟ੍ਰੈਫਿਕ ਨੂੰ ਬਹੁਤ ਜ਼ਿਆਦਾ ਜਿਹੜੀ ਆ ਉਹ ਪ੍ਰੋਬਲਮ ਆਈ ਆ। ਇਸ ਦੇ ਕਰਕੇ ਆਲਰੇਡੀ ਐਮਰਜੈਂਸੀ ਪ੍ਰੋਕਲੇਮੇਸ਼ਨ ਗਵਰਨਰ ਨਿਊਸਮ ਦੇ ਦੁਆਰਾ ਸ਼ਨੀਚਰਵਾਰ ਨੂੰ ਹੀ ਘੋਸ਼ਿਤ ਕਰ ਦਿੱਤੀ ਗਈ ਸੀ। ਉੱਥੋਂ ਦੇ ਮੇਅਰ ਕੈਰਨ ਬਾਸ ਜਿਹੜੇ ਆ ਉਹਨਾਂ ਨੇ ਕਿਹਾ ਵੀ ਹਰ ਤਰ੍ਹਾਂ ਦੀ ਰੈਡ ਟੇਪ ਬਿਊਰੋਕ੍ਰੇਸੀ ਨੂੰ ਅਸੀਂ ਸਾਈਡ ਤੇ ਰੱਖ ਕੇ ਇਸ ਨੂੰ ਵੱਧ ਤੋਂ ਵੱਧ ਤੇ ਜਲਦੀ ਤੋਂ ਜਲਦੀ ਜਿਹੜਾ ਆ ਠੀਕ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ। 100 ਕਾਲਮ ਤੋਂ ਵੱਧ ਕਹਿੰਦੇ ਡੈਮੇਜ ਹੋਇਆ ਆ ਤੇ 9 ਤੋਂ ਲੈ ਕੇ 10 ਜਿਹੜੇ ਆ ਬਹੁਤ ਬੁਰੀ ਤਰ੍ਹਾਂ ਇਹ ਜਿਹੜੇ ਕਾਲਮਸ ਆ ਉਹਨਾਂ ਨੂੰ ਨੁਕਸਾਨ ਪਹੁੰਚਿਆ ਹੈਗਾ ਆ।